ਨਾਜ਼ਰੀਨ ਆਖਿਆ ਜਾਂਦਾ ਹੈ ਕਿ ਖੇਡ ਦੇ ਮੈਦਾਨ ਦੇ ਵਿੱਚ ਬੰਦੇ ਦੇ ਪੈਰ ਨਹੀਂ ਦੌੜਦੇ ਬਲਕਿ ਹੌਸਲਾ ਤੇ ਜਜ਼ਬਾ ਦੌੜਦਾ ਹੈ। ਇਸ ਮਿਸਾਲ ਤੇ ਪੂਰੀ ਉਤਰੀ ਹੈ ਸ੍ਰੀਲੰਕਾ ਦੀ ਕ੍ਰਿਕਟ ਟੀਮ ਇੰਡੀਆ ਦੀ ਇੱਕ ਜਿੱਤ ਨੇ ਉਹਨਾਂ ਦੇ ਪਲੇਅਰਾਂ ਨੂੰ ਪਹੁੰਚਾਇਆ ਆਸਮਾਨ ਦੀਆਂ ਬੁਲੰਦੀਆਂ ਤੇ। ਕ੍ਰਿਕਟ ਦੀ ਦੁਨੀਆ 'ਚ ਕੀ ਹੋ ਰਿਹਾ ਹੈ ਤੁਹਾਨੂੰ ਅੱਜ ਦੀ ਇਸ ਰਿਪੋਰਟ 'ਚ ਦਿਖਾਵਾਂਗੇ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ अस्सलाम वालेकुम। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ। ਨਾਜ਼ਰੀਨ ਅਕਸਰ ਆਖਿਆ ਜਾਂਦਾ ਹੈ ਕਿ ਜਦੋਂ ਖੇਡ ਦੇ ਮੈਦਾਨ ਦੇ ਵਿੱਚ ਪਲੇਅਰ ਨਹੀਂ ਦੌੜਦੇ ਬਲਕਿ ਉਹਨਾਂ ਦੀ ਤਰਬੀਅਤ, ਉਹਨਾਂ ਦਾ ਹੌਸਲਾ ਤੇ ਉਹਨਾਂ ਦਾ ਜਜ਼ਬਾ ਦੌੜਦਾ ਹੈ। ਤੇ ਇਸ ਮਿਸਾਲ ਤੇ ਪੂਰੀ ਉਤਰੀ ਹੈ ਸ੍ਰੀਲੰਕਨ ਕ੍ਰਿਕਟ ਟੀਮ। ਸ੍ਰੀਲੰਕਨ ਕ੍ਰਿਕਟ ਟੀਮ ਨੇ ਇੱਕ ਇਤਿਹਾਸ ਰਚ ਦਿੱਤਾ ਹੈ। ਉਹਨਾਂ ਨੇ ਨਾ ਸਿਰਫ ਚੈਂਪੀਅਨ ਟੀਮ ਆਸਟ੍ਰੇਲੀਆ ਨੂੰ ਦੂਸਰੇ ਟੈਸਟ 'ਚ ਇੱਕ ਇਨਿੰਗਸ ਤੇ 50 ਰਨਾਂ ਤੋਂ ਹਰਾਇਆ ਹੈ ਬਲਕਿ ਉਹਨਾਂ ਨੇ ਇੱਕ ਨਵੀਂ ਤਾਰੀਖ ਵੀ ਰਕਮ ਕਰ ਦਿੱਤੀ ਹੈ। ਤੇ ICC ਟੈਸਟ ਚੈਂਪੀਅਨਸ਼ਿਪ ਦੇ ਵਿੱਚ ਸ੍ਰੀਲੰਕਾ ਜਿਹੜੀ ਹੈਗੀ ਹੈ ਉਹ ਇੰਡੀਆ ਤੇ ਪਾਕਿਸਤਾਨ ਨੂੰ ਪਿੱਛੇ ਛੱਡਦਿਆਂ ਹੋਇਆਂ ਤੀਸਰੇ ਨੰਬਰ ਤੇ ਆ ਗਈ ਹੈ। ਬਿਲਕੁਲ ਉਹੀ ਸ੍ਰੀਲੰਕਾ ਕ੍ਰਿਕਟ ਟੀਮ ਜਿਹਦੇ ਬਾਰੇ 'ਚ ਇਹ ਆਖਿਆ ਜਾ ਰਿਹਾ ਸੀ ਕਿ ਵੱਡੇ ਪਲੇਅਰ ਜਾਣ ਦੀ ਵਜ੍ਹਾ ਤੋਂ ਸ੍ਰੀਲੰਕਾ ਦੀ ਕ੍ਰਿਕਟ ਟੀਮ ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਵੀ ਥੱਲੇ ਆ ਗਈ ਹੈ। ਲੇਕਿਨ ਸ੍ਰੀਲੰਕਾ ਨੇ ਇਹ ਸਾਰੇ ਦਾਅਵੇ ਮੁਸਤਰਦ ਕਰਦੇ ਹੋਇਆਂ ਲੈਸਿਥ ਮਲੰਗਾ ਦੀ ਕੋਚਿੰਗ ਦੇ ਵਿੱਚ ਇਸ ਟੀਮ ਨੇ ਸਾਬਤ ਕਰ ਦਿੱਤਾ ਕਿ ਏਸ਼ੀਆ ਦੇ ਵਿੱਚ ਹਾਲੇ ਵੀ 3 ਟੀਮਾਂ ਦਾ ਪੂਰਾ ਭਾਰ ਹੈ। ਪਾਕਿਸਤਾਨ ਤੇ ਇੰਡੀਆ ਹੀ ਨਹੀਂ, ਸ੍ਰੀਲੰਕਾ ਵੀ ਏਸ਼ੀਆ ਦੇ ਵਿੱਚ ਪੂਰੀ ਇੱਕ ਕ੍ਰਿਕਟ ਟੀਮ ਹੈ। ਸ੍ਰੀਲੰਕਾ ਨੇ ਗਾਲ ਟੈਸਟ ਦੇ ਵਿੱਚ ਸ਼ੁਰੂ ਦੂਸਰੇ ਟੈਸਟ ਮੈਚ ਦੇ ਵਿੱਚ ਜਦੋਂ ਆਸਟ੍ਰੇਲੀਆ ਨੇ ਪਹਿਲੀ ਇਨਿੰਗਸ ਦੇ ਵਿੱਚ 300 ਦੇ ਉੱਤੇ ਸਕੋਰ ਬਣਾਇਆ ਤੇ ਆਖਿਆ ਇਹੀ ਆ ਰਿਹਾ ਸੀ ਤੇ ਸਮਝਿਆ ਵੀ ਇਹੀ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਆਸਟ੍ਰੇਲੀਆ ਨੇ ਪਹਿਲੇ ਟੈਸਟ 'ਚ ਸ੍ਰੀਲੰਕਾ ਨੂੰ ਸਿੰਗਲ ਹੈਂਡਲੀ 10 ਵਿਕਟਾਂ ਤੋਂ ਹਰਾਇਆ ਹੈ, ਉਸੇ ਤਰੀਕੇ ਦੇ ਨਾਲ ਇੱਕ ਵਾਰੀ ਫੇਰ ਆਸਟ੍ਰੇਲੀਆ ਸ੍ਰੀਲੰਕਾ ਨੂੰ ਬੜੀ ਆਸਾਨੀ ਦੇ ਨਾਲ ਮਾਤ ਦੇ ਦੇਗੀ। ਲੇਕਿਨ ਇਹ ਦਾਅਵੇ ਉਦੋਂ ਖਤਮ ਹੋਏ ਜਦੋਂ ਸ੍ਰੀਲੰਕਨ ਕ੍ਰਿਕਟ ਟੀਮ ਬੈਟਿੰਗ ਵਾਸਤੇ ਆਈ ਤੇ ਉਹਨਾਂ ਦੇ ਪੁਰਾਣੇ ਪਲੇਅਰ ਤੇ ਮਿਡਲ ਆਰਡਰ ਦੇ ਵਿੱਚ ਇੱਕ ਸਵਾਲੀਆ ਨਿਸ਼ਾਨ ਬਣੇ ਦਿਨੇਸ਼ ਚੰਦੀਮਲ ਨੇ ਡਬਲ ਸੈਂਚੁਰੀ ਸਕੋਰ ਕੀਤੀ ਤੇ ਸ੍ਰੀਲੰਕਾ ਦੇ ਮੈਚ ਨਾ ਸਿਰਫ ਜਿੱਤਣ ਦੀਆਂ ਉਮੀਦਾਂ ਜਿਹੜੀਆਂ ਜਾਗ ਗਈਆਂ ਸੀ ਬਲਕਿ ਆਸਟ੍ਰੇਲੀਆ ਲਈ ਵੀ ਇੱਕ ਪਰੇਸ਼ਾਨੀ ਬਣ ਗਈ ਸੀ। ਲੇਕਿਨ ਕਿਸੇ ਨੇ ਇਹ ਵਹਿਮੋ ਗਮਾਨ 'ਚ ਵੀ ਨਹੀਂ ਸੀ ਸੋਚਿਆ ਹੈਗਾ ਕਿ ਆਸਟ੍ਰੇਲੀਆ ਵਰਗੀ ਚੈਂਪੀਅਨ ਟੀਮ ਸ੍ਰੀਲੰਕਾ ਕੋ ਇੱਕ ਇਨਿੰਗਸ ਤੇ 50 ਸਕੋਰਾਂ ਤੋਂ ਹਾਰ ਜਾਏਗੀ। ਹਾਂਜੀ, ਆਸਟ੍ਰੇਲੀਆ ਨੇ 2 ਵਾਰੀ ਬੈਟਿੰਗ ਕੀਤੀ ਤੇ ਸ੍ਰੀਲੰਕਾ ਦਾ 500 ਤੋਂ ਉੱਤੇ ਸਕੋਰ ਜਿਹੜਾ ਹੈਗਾ ਸੀ ਉਹਨਾਂ ਦੋਵਾਂ ਵਾਰੀਆਂ 'ਚੋਂ ਅਬੂਰ ਨਹੀਂ ਕਰ ਸਕੀ। ਜਦੋਂ ਦਿਨੇਸ਼ ਚੰਦੀਮਲ ਦੀ ਡਬਲ ਸੈਂਚੁਰੀ ਆਈ ਤੇ ਉਸ ਤੋਂ ਬਾਅਦ 190 ਦੀ ਲੀਡ ਦੇ ਨਾਲ ਜਦੋਂ ਆਸਟ੍ਰੇਲੀਅਨ ਕ੍ਰਿਕਟ ਟੀਮ ਮੈਦਾਨ 'ਚ ਆਈ ਤੇ ਬੜਾ ਅੱਛਾ ਸਟਾਰਟ ਦਿੱਤਾ ਡੇਵਿਡ ਵਾਰਨਰ ਤੇ ਉਸਮਾਨ ਖਵਾਜਾ ਨੇ। ਲੇਕਿਨ ਉਸ ਤੋਂ ਬਾਅਦ ਡੈਬਿਊਟੈਂਟ ਜਿਹੜਾ ਨੇ ਪਹਿਲੀ ਇਨਿੰਗਸ ਦੇ ਵਿੱਚ 6 ਆਊਟ ਕੀਤੇ ਸੀ ਪਰ ਬਾਅਦ ਜੈਸੂਰੀਆ ਉਹਨਾਂ ਨੇ ਇੱਕ ਵਾਰੀ ਫੇਰ 6 ਵਿਕਟਾਂ ਲੈ ਕੇ ਤੇ ਚੌਥੇ ਦਿਨ ਹੀ ਖੇਡ ਖਤਮ ਕਰ ਦਿੱਤਾ। ਉਹਨਾਂ ਨੇ ਸਟੀਵ ਸਮਿਥ, ਉਸ ਤੋਂ ਬਾਅਦ ਵਾਰਨਰ, ਉਸਮਾਨ ਖਵਾਜਾ, ਗ੍ਰੀਨ, ਕੈਰੀ, ਪੈਟ ਕਮਿੰਸ, ਮਿਚਲ ਸਟਾਰਕ ਵਰਗੀਆਂ ਵਿਕਟਾਂ ਨੂੰ ਲੈ ਕੇ ਤੇ ਇੱਕ ਵਾਰੀ ਆਸਟ੍ਰੇਲੀਆ ਦੀ ਕਮਰ ਤੋੜ ਦਿੱਤੀ। ਤੇ ਇਸ ਜਿੱਤ ਤੋਂ ਬਾਅਦ ਸ੍ਰੀਲੰਕਾ ਜਿਹੜੀ ਟੀਮ ਹੈਗੀ ਹੈ ਉਹ ICC ਟੈਸਟ ਚੈਂਪੀਅਨਸ਼ਿਪ ਦੇ ਵਿੱਚ ਜੰਪ ਮਾਰ ਕੇ ਪਾਕਿਸਤਾਨ ਤੇ ਇੰਡੀਆ ਨੂੰ ਦੋਵਾਂ ਨੂੰ ਕ੍ਰਾਸ ਕਰ ਗਈ ਹੈ। ਤੇ ਇਸ ਵੇਲੇ ICC ਟੈਸਟ ਚੈਂਪੀਅਨਸ਼ਿਪ ਜਿਹੜੀ ਹੈ ਉਹ ਬੜੀ ਦਿਲਚਸਪ ਮਰਹਲੇ 'ਚ ਦਾਖਲ ਹੋ ਗਈ ਹੈ ਕਿਉਂਕਿ ਜਦੋਂ ਪਿਛਲੀ ਵਾਰੀ ਨਿਊਜ਼ੀਲੈਂਡ ਤੇ ਇੰਡੀਆ ਦੀਆਂ ਕ੍ਰਿਕਟ ਟੀਮਾਂ ਫਾਈਨਲ 'ਚ ਪਹੁੰਚੀਆਂ ਸੀ ਤੇ ਇਸ ਵਾਰੀ ਇਹ ਆਖਿਆ ਜਾ ਰਿਹਾ ਸੀ ਕਿ ਇੱਕ ਵਾਰੀ ਫੇਰ ਨਿਊਜ਼ੀਲੈਂਡ, ਇੰਗਲੈਂਡ, ਇੰਡੀਆ ਤੇ ਆਸਟ੍ਰੇਲੀਆ ਹੌਟ ਫੇਵਰੇਟ ਹੋਣਗੀਆਂ। ਲੇਕਿਨ ਇਸ ਦੌੜ ਦੇ ਵਿੱਚੋਂ ਨਿਊਜ਼ੀਲੈਂਡ ਤੇ ਇੰਗਲੈਂਡ ਦੇ ਬਾਹਰ ਹੋ ਗਈ। ਇੰਡੀਆ ਇਸ ਦੌੜ 'ਚ ਸ਼ਾਮਲ ਹੈ ਲੇਕਿਨ ਸ੍ਰੀਲੰਕਾ ਨੇ ਇਸ ਜਿੱਤ ਤੋਂ ਬਾਅਦ ਇੰਡੀਆ ਤੇ ਪਾਕਿਸਤਾਨ ਨੂੰ ਵੀ ਪਿੱਛੇ ਕਰ ਦਿੱਤਾ ਹੈ। ਇਸ ਵੇਲੇ ICC ਟੈਸਟ ਚੈਂਪੀਅਨਸ਼ਿਪ ਦੇ ਵਿੱਚ ਟੌਪ ਤੇ ਜਿਹੜੀ ਟੀਮ ਹੈ ਉਹ ਹੈ ਸਾਊਥ ਅਫਰੀਕਾ, ਉਸ ਤੋਂ ਬਾਅਦ ਦੂਸਰੇ ਨੰਬਰ ਤੇ ਆਸਟ੍ਰੇਲੀਆ, ਤੀਸਰੇ ਨੰਬਰ ਤੇ ਸ੍ਰੀਲੰਕਾ, ਚੌਥੇ ਨੰਬਰ ਤੇ ਪਾਕਿਸਤਾਨ ਤੇ ਪੰਜਵੇਂ ਨੰਬਰ ਤੇ ਇੰਡੀਆ ਹੈ। ਤੇ ਹੁਣ ICC ਟੈਸਟ ਚੈਂਪੀਅਨਸ਼ਿਪ ਜਿਹੜੀ 2023 ਤੱਕ ਇਹਦੇ ਮੁਕਾਬਲੇ ਚੱਲਦੇ ਰਹਿਣਗੇ ਤੇ 2023 ਦੇ ਮਿਡ ਦੇ ਵਿੱਚ ਜਾ ਕੇ ਇਹਦਾ ਫਾਈਨਲ ਹੋਏਗਾ। ਉਦੋਂ ਪਤਾ ਚੱਲੇਗਾ ਕਿ ਕਿਹੜੀ ਟੀਮ ਫਾਈਨਲ 'ਚ ਪਹੁੰਚਦੀ ਹੈ। ਪਰ ਸ੍ਰੀਲੰਕਾ ਦੀ ਇਸ ਜਿੱਤ ਨੇ ਉਹਦੇ ਮੁਲਕ ਦੇ ਵਿੱਚ ਹੋਣ ਵਾਲੀ ਬੈਂਕਰਪਟ ਤੇ ਦਿਵਾਲੀਆ ਹੋਣ ਵਾਲਾ ਉਸ ਮੁਲਕ ਦੇ ਵਿੱਚ ਜਿੱਥੇ ਪੈਟਰੋਲ ਦੀ ਕੀਮਤ 500 ਰੁਪਏ ਫੀ ਲੀਟਰ ਹੈ, ਉਸ ਦੇਸ਼ ਨੇ ਇੱਕ ਚੈਂਪੀਅਨ ਟੀਮ ਆਸਟ੍ਰੇਲੀਆ ਨੂੰ ਆਪਣੇ ਮੈਦਾਨ ਦੇ ਵਿੱਚ, ਆਪਣੇ ਘਰ ਦੇ ਵਿੱਚ ਨਾ ਸਿਰਫ ਵਨਡੇ ਸੀਰੀਜ਼ 'ਚ ਹਰਾਇਆ ਬਲਕਿ ਟੈਸਟ ਸੀਰੀਜ਼ ਵੀ ਬਰਾਬਰ ਕਰਕੇ ਸਾਬਤ ਕਰ ਦਿੱਤਾ ਕਿ ਜਦੋਂ ਹੌਸਲੇ ਤੇ ਜਜ਼ਬੇ ਬੁਲੰਦ ਹੋਣ ਤੇ ਕੋਈ ਟੀਮ ਵੀ ਕਿਸੇ ਟੀਮ ਨੂੰ ਹਰਾ ਸਕਦੀ ਹੈ। ਅਸੀਂ ਕ੍ਰਿਕਟ ਦੀਆਂ ਅਗਲੀਆਂ ਖਬਰਾਂ ਵੱਲ ਵਧਦੇ ਹਾਂ ਤੇ ਅਸੀਂ ਗੱਲ ਕਰਾਂਗੇ ਕਿ ਇੱਕ ਜਿੱਤ ਨੇ
ਇੰਡੀਆ ਦੇ ਪਲੇਅਰਾਂ ਨੂੰ ਓਵਰ ਦਾ ਮੂਨ ਕਰ ਦਿੱਤਾ। ਯਾਨੀ ਕਿ ਇੱਕ ਫਤਹ ਜਿਹੜੀ ਸੀ ਉਹਨੇ ਇੰਡੀਅਨ ਕ੍ਰਿਕਟ ਟੀਮ ਦੀ ਜਿੰਨੀ ਵੀ ਰੈਂਕਿੰਗ ਸੀ, ਉਹ ਵਨਡੇ ਦੀ ਗੱਲ ਕਰ ਲਈਏ, T20 ਦੀ ਗੱਲ ਕਰ ਲਈਏ, ਉਹ ਵਨਡੇ ਦੇ ਵਿੱਚ ਬੈਟਸਮੈਨਾਂ ਦੀ ਗੱਲ ਕਰ ਲਈਏ, ਬੋਲਰਸ ਦੀ ਗੱਲ ਕਰ ਲਈਏ, ਉਹਨਾਂ ਦੀ ਰੈਂਕਿੰਗ ਨੂੰ ਅਪ ਕੀਤਾ ਹੈ। ਯਾਨੀ ਕਿ ਇੰਗਲੈਂਡ ਦੇ ਨਾਲ ਖੇਲਾ ਗਿਆ ਪਹਿਲਾ ਮੈਚ ਜਿਹੜਾ ਓਵਲ ਦੇ ਵਿੱਚ ਹੋਇਆ, ਉਸ ਮੈਚ ਦੇ ਵਿੱਚ ਜਸਪ੍ਰੀਤ ਬੁਮਰਾਹ ਨੇ ਤਬਾਹੀ ਪਾ ਦਿੱਤੀ ਤੇ ਇੰਗਲੈਂਡ ਦੀ ਕ੍ਰਿਕਟ ਟੀਮ ਸਿਰਫ 110 ਸਕੋਰਾਂ ਤੇ ਆਲ ਆਊਟ ਹੋ ਗਈ ਤੇ ਉਹਦੇ ਵਿੱਚ ਜਸਪ੍ਰੀਤ ਬੁਮਰਾਹ ਨੇ 19 ਸਕੋਰ ਦੇ ਕੇ 6 ਖਿਡਾਰੀਆਂ ਨੂੰ ਆਊਟ ਕੀਤਾ ਤੇ ਇੰਡੀਆ ਵੱਲੋਂ ਤੀਸਰੀ ਬੈਸਟ ਫਿਗਰ ਬੋਲਿੰਗ ਜਿਹੜੀ ਹੈਗੀ ਸੀ ਉਹ ਸਰੰਜਾਮ ਦਿੱਤੀ। ਇਸ ਤੋਂ ਪਹਿਲੇ ਸਟੂਅਰਟ ਬਿੰਨੀ ਤੇ ਅਜੀਤ ਅਗਰਕਰ ਸੀ, ਉਹ ਵੀ 6-6 ਪਲੇਅਰਸ ਨੂੰ ਆਊਟ ਕਰ ਚੁੱਕੇ ਨੇ। ਜਸਪ੍ਰੀਤ ਬੁਮਰਾਹ ਨੇ ਜਦੋਂ ਇਹ 6 ਆਊਟ ਕੀਤੇ ਤੇ ICC ODI ਰੈਂਕਿੰਗ ਦੇ ਵਿੱਚ ਉਹ ਦੁਨੀਆ ਦੇ ਪਹਿਲੇ ਨੰਬਰ 1 ਬੋਲਰ ਬਣ ਗਏ ਨੇ। ਇੰਡੀਆ ਵਾਸਤੇ ਇੱਕ ਬਹੁਤ ਵੱਡੀ ਖਬਰ ਹੈ ਕਿ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਜਦੋਂ ਇੰਡੀਅਨ ਕ੍ਰਿਕਟ ਟੀਮ 'ਚ ਬੈਟਸਮੈਨਾਂ ਦਾ ਰਾਜ ਸਮਝਿਆ ਜਾਂਦਾ ਹੈ ਤੇ ਉਹਨਾਂ ਦਾ ਬੋਲਰ ਜਿਹੜਾ ਹੈਗਾ ਉਹ ICC ਵਨਡੇ ਰੈਂਕਿੰਗ 'ਚ ਪਹਿਲੇ ਨੰਬਰ ਤੇ ਆ ਗਿਆ। ਜਸਪ੍ਰੀਤ ਬੁਮਰਾਹ ਨੇ 19 ਸਕੋਰ ਦੇ ਕੇ 6 ਖਿਡਾਰੀਆਂ ਨੂੰ ਆਊਟ ਕਰਕੇ ਆਪਣੀ ਰੈਂਕਿੰਗ ਨੂੰ ਬਿਹਤਰ ਕਰਦਿਆਂ ਹੋਇਆ ਟ੍ਰੈਂਟ ਬੋਲਟ ਜਿਹੜੇ ਨਿਊਜ਼ੀਲੈਂਡ ਦੇ ਖੱਬੇ ਹੱਥ ਦੇ ਫਾਸਟ ਬੋਲਰ ਹੈ ਉਹਨਾਂ ਨੂੰ ਪਿੱਛੇ ਕਰਦਿਆਂ ਹੋਇਆ ICC ODI ਰੈਂਕਿੰਗ 'ਚ ਪਹਿਲੇ ਨੰਬਰ ਤੇ ਆ ਗਏ ਨੇ। ਉਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਜਦੋਂ 76 ਸਕੋਰਾਂ ਦੀ ਪਾਰੀ ਖੇਲੀ ਤੇ ਉਹਨਾਂ ਨੇ ਰੋਹਿਤ ਸ਼ਰਮਾ ਨੇ ਵਿਰਾਟ ਕੋਹਲੀ ਦੇ ਨਾਲ ਆਪਣਾ ਜਿਹੜੇ ਪੁਆਇੰਟਸ ਰੈਂਕਿੰਗ ਨੇ ਉਹਨਾਂ ਨੂੰ ਬੜਾ ਕਲੋਜ਼ ਕਰ ਲਿਆ ਹੈ। ਇਸ ਵੇਲੇ ਪਹਿਲੇ ਨੰਬਰ ਤੇ 892 ਪੁਆਇੰਟ ਰੈਂਕਿੰਗ ਦੇ ਨਾਲ ਪਾਕਿਸਤਾਨ ਦੇ ਬਾਬਰ ਆਜ਼ਮ ਪਹਿਲੇ ਨੰਬਰ ਤੇ ਨੇ, ਦੂਸਰੇ ਨੰਬਰ ਤੇ 818 ਦੇ ਨਾਲ ਇਮਾਮੁਲ ਹਕ ਨੇ, ਤੀਸਰੇ ਨੰਬਰ ਤੇ 804 ਰੇਟਿੰਗ ਪੁਆਇੰਟਸ ਦੇ ਨਾਲ ਵਿਰਾਟ ਕੋਹਲੀ ਨੇ ਤੇ ਚੌਥੇ ਨੰਬਰ ਤੇ ਇੰਡੀਅਨ ਕ੍ਰਿਕਟ ਟੀਮ ਦੇ ODI ਦੇ ਕਾਮਯਾਬ ਕਪਤਾਨ ਰੋਹਿਤ ਸ਼ਰਮਾ ਨੇ ਜਿਹੜੇ 802 ਪੁਆਇੰਟਸ ਰੇਟਿੰਗ ਦੇ ਨਾਲ ਚੌਥੇ ਨੰਬਰ ਤੇ ਨੇ। ਤੇ ਅਗਲੇ ਤਿੰਨਾਂ ਮੈਚਾਂ ਦੇ ਵਿੱਚ ਜਾਂ ਜਿੰਨੇ ਵੀ ਮੈਚਿਸ ਇੰਡੀਆ ਦੀ ਟੀਮ ਖੇਲਣ ਜਾ ਰਹੀ ਹੈ ਉਹਨਾਂ ਮੈਚਿਸ ਦੇ ਵਿੱਚ ਰੋਹਿਤ ਸ਼ਰਮਾ ਅਗਰ 50+ ਸਕੋਰ ਕਰ ਲੈਂਦੇ ਨੇ ਤਾਂ ਵਿਰਾਟ ਕੋਹਲੀ ਨੂੰ ਪਿੱਛੇ ਕਰ ਲੈਂਦੇ ਨੇ। ਅਗਰ 1-2 ਸੈਂਚੁਰੀ ਕਰ ਲੈਂਦੇ ਨੇ ਤੇ ਉਹ ਪਾਕਿਸਤਾਨ ਦੇ ਓਪਨਿੰਗ ਬੈਟਸਮੈਨ ਇਮਾਮੁਲ ਹਕ ਨੂੰ ਪਿੱਛੇ ਛੱਡ ਦੇਣਗੇ। ਲੇਕਿਨ ਉਹਨਾਂ ਦਾ ਤੇ ਬਾਬਰ ਆਜ਼ਮ ਦੇ ਰੇਟਿੰਗ ਪੁਆਇੰਟਸ ਦਾ ਬਹੁਤ ਜ਼ਿਆਦਾ ਫਰਕ ਹੈ। ਬਾਬਰ ਆਜ਼ਮ ਇਸ ਵੇਲੇ 892 ਰੇਟਿੰਗ ਪੁਆਇੰਟਸ ਦੇ ਨਾਲ ODI ਰੈਂਕਿੰਗ ਦੇ ਵਿੱਚ ਪਹਿਲੇ ਨੰਬਰ ਤੇ ਬਿਰਾਜਮਾਨ ਨੇ ਤੇ ਉਸ ਤੋਂ ਬਾਅਦ ਜਿਹੜੇ ਇਮਾਮੁਲ ਹਕ ਨੇ। ਹੁਣ ਵੇਖਣਾ ਇਹ ਵੇ ਕਿ ਇੰਡੀਅਨ ਕ੍ਰਿਕਟ ਟੀਮ ਕਿਸ ਤਰ੍ਹਾਂ ਇਸ ODI ਰੈਂਕਿੰਗ ਨੂੰ, ਇਸ ਵਨਡੇ ਰੈਂਕਿੰਗ ਨੂੰ, ਅਗਰ ਅਸੀਂ T20 ਦੀ ਗੱਲ ਕਰੀਏ ਤੇ ਸੂਰਜ ਕੁਮਾਰ ਯਾਦਵ ਨੇ ਨਾ ਸਿਰਫ ਆਇਰਲੈਂਡ ਦੇ ਵਿੱਚ ਬਲਕਿ ਇੰਗਲੈਂਡ ਦੇ ਵਿੱਚ ਹੋਣ ਵਾਲੀ ਸੀਰੀਜ਼ ਦੇ ਵਿੱਚ ਆਖਰੀ T20 'ਚ 117 ਸਕੋਰਾਂ ਦੀ ਵਾਰੀ ਖੇਲੀ ਤੇ ਉਸ ਵਾਰੀ ਨੇ ਉਹਨਾਂ ਨੂੰ 5ਵੇਂ ਨੰਬਰ ਤੇ ਲੈ ਆਂਦਾ। ਇਸ ਵੇਲੇ ਉਹ ICC T20 ਰੈਂਕਿੰਗ ਦੇ ਵਿੱਚ ਇੰਡੀਅਨ ਬੈਟਿੰਗ ਦੇ ਵਿੱਚ ਸਭ ਨੂੰ ਪਿੱਛੇ ਛੱਡਦਿਆਂ ਹੋਇਆ ਇਸ ਵੇਲੇ 5ਵੇਂ ਨੰਬਰ ਤੇ ਨੇ। ਤੇ ਉਸੇ ਤਰ੍ਹਾਂ ਹੀ ਅਗਰ ਅਸੀਂ T20 ਰੈਂਕਿੰਗ ਦੀ ਗੱਲ ਕਰੀਏ ਤੇ ਇੱਕ ਵਾਰੀ ਫਿਰ ਪਾਕਿਸਤਾਨ ਦੇ ਬੈਟਸਮੈਨਾਂ ਦਾ ਰਾਜ ਹੈ। ਪਹਿਲੇ ਨੰਬਰ ਤੇ ਬਾਬਰ ਆਜ਼ਮ ਨੇ ਤੇ ਦੂਸਰੇ ਨੰਬਰ ਤੇ ਮੁਹੰਮਦ ਰਿਜ਼ਵਾਨ ਨੇ। ਹੁਣ ਵੇਖਣਾ ਹੈ ਕਿ ਇੰਡੀਅਨ ਕ੍ਰਿਕਟ ਟੀਮ ਪਾਕਿਸਤਾਨ ਦੇ ਬੈਟਸਮੈਨਾਂ ਦੀ ਵਨਡੇ ਤੇ T20 'ਚ ਇਜਾਰਾਦਾਰੀ ਤੋੜਦੀ ਹੈ, ਇਹ ਤੇ ਆਉਣ ਵਾਲਾ ਟਾਈਮ ਹੀ ਦੱਸੇਗਾ। ਉਹਨਾਂ ਜੇਕਰ ਤੁਸੀਂ ਵੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ।